ਅੱਜ 5 ਅਗਸਤ ਦੇ ਦਿਨ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਜਿੱਥੇ ਕਿ 193 ਦੇਸ਼ਾਂ ਦੇ ਝੰਡੇ ਝੂਲਦੇ ਨੇ, ਅਸੀਂ ਆਪਣੇ ਕਸ਼ਮੀਰੀ ਭਾਈ ਭੈਣਾਂ ਦੇ ਨਾਲ ਯਕਜਹਿਤੀ ਦਾ, ਸੋਲੀਡੈਰਿਟੀ ਦਾ, ਇਕਮੁੱਠਤਾ ਦਾ ਇਜ਼ਹਾਰ ਕਰਨ ਦੇ ਲਈ ਇਕੱਠੇ ਹੋਏ। ਜਿਹੜੀ ਆਈਨੀ ਗੁੰਡਾਗਰਦੀ ਭਾਰਤ ਨੇ ਕਸ਼ਮੀਰ ਵਿੱਚ 1 ਸਾਲ ਪਹਿਲਾਂ ਕੀਤੀ ਕਾਨੂੰਨ ਦੇ ਤਹਿਤ, ਜਿੱਥੇ ਆਰਟੀਕਲ 370 ਖਤਮ ਕੀਤਾ ਗਿਆ, ਕਸ਼ਮੀਰ ਦਾ ਰੁਤਬਾ ਖਤਮ ਕੀਤਾ ਗਿਆ ਔਰ ਪਿਛਲੇ 1 ਸਾਲ ਤੋਂ 80 ਲੱਖ ਤੋਂ ਜ਼ਿਆਦਾ ਕਸ਼ਮੀਰੀ ਭੈਣ ਭਰਾ ਖੁੱਲ੍ਹੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। ਬੱਚੇ ਸਕੂਲਾਂ 'ਚ ਨਹੀਂ ਜਾ ਸਕਦੇ, ਕੋਈ ਹੈਲਥ ਫੈਸਿਲਿਟੀਜ਼ ਨਹੀਂ ਨੇ, ਇੰਟਰਨੈਟ ਫੈਸਿਲਿਟੀ ਖਤਮ ਕਰ ਦਿੱਤੀ ਗਈ ਹੈ ਔਰ ਅੱਗੋਂ ਜ਼ਖਮਾਂ 'ਤੇ ਲੂਣ ਛਿੜਕਦੇ ਆ। ਜਿਵੇਂ ਅੱਜ ਦੇ ਦਿਨ ਉਹ ਬਾਬਰੀ ਮਸਜਿਦ ਜਿਹੜੀ 5 ਸਦੀਆਂ ਤੋਂ ਖੜੀ ਸੀ, ਉਸ ਨੂੰ ਰਾਮ ਮੰਦਿਰ ਕਹਿ ਕੇ 6 ਦਸੰਬਰ 1992 ਨੂੰ ਤੋੜਿਆ ਗਿਆ ਔਰ ਹੁਣ ਲਗਭਗ 28 ਸਾਲ ਬਾਅਦ ਅੱਜ ਦੇ ਦਿਨ ਹੀ, ਜਦੋਂ ਕਿ ਕਸ਼ਮੀਰੀ ਪੂਰੇ ਇਹਨਾਂ ਦੇ ਜ਼ੁਲਮ ਦਾ ਸ਼ਿਕਾਰ ਨੇ, ਅੱਜ ਮੋਦੀ ਨੇ ਉੱਥੇ ਫਾਊਂਡੇਸ਼ਨ ਸਟੋਨ ਰੱਖਿਆ ਔਰ ਇਹ ਐਲਾਨ ਕੀਤਾ ਗਿਆ ਕਿ ਇਹ ਹੁਣ ਰਾਮ ਦਾ ਦੇਸ਼ ਬਣ ਗਿਆ ਔਰ ਇਹ ਰਾਮ ਰਾਜ ਦੀ ਸ਼ੁਰੂਆਤ ਹੈ। ਸੋ ਜ਼ਾਹਿਰ ਹੈ ਜੋ ਕੁਝ ਉੱਥੇ ਅਕਲੀਅਤਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਹੋ ਰਿਹਾ ਹੈ, ਉਹੀ ਕੁਝ ਸਿੱਖਾਂ ਨੇ 4 ਦਹਾਕਿਆਂ ਤੋਂ ਆਪਣੇ ਪਿੰਡੇ ਤੇ ਹੰਡਾਇਆ। ਅਸੀਂ ਕਸ਼ਮੀਰੀ ਭੈਣਾਂ ਭਰਾਵਾਂ ਦੀ ਪੀੜ ਵੀ ਸਮਝਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਆਪਣਾ ਫਰਜ਼ ਨਿਭਾਇਆ ਹੁੰਦਾ, ਕਸ਼ਮੀਰ ਦੇ ਵਿੱਚ ਬਰਾਬਰ ਜਿਹੜਾ ਹੈ ਉਹ ਰੈਫਰੈਂਡਮ ਕਰਵਾਇਆ ਹੁੰਦਾ, ਪਲੇਬਿਸਾਈਡ ਕਰਵਾਇਆ ਹੁੰਦਾ। ਅੱਜ ਸਿੱਖਾਂ ਦੀ ਵੀ ਇਹੀ ਮੰਗ ਹੈ, ਕਸ਼ਮੀਰੀਆਂ ਦੀ ਵੀ ਇਹੀ ਮੰਗ ਹੈ, ਨਾਰਥ ਈਸਟ ਦੇ ਨਾਗੇ ਹੋਣ, ਮਨੀਪੁਰੀ ਹੋਣ। ਸੋ ਜ਼ਾਹਿਰ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਇਸ ਦਾ ਸਲਿਊਸ਼ਨ ਦਿੰਦਾ ਹੈ ਕਿ ਲੋਕਾਂ ਦੀ ਮਰਜ਼ੀ ਦੇ ਖਿਲਾਫ ਜ਼ੁਲਮ ਦੇ ਨਾਲ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਦਬਾ ਸਕਦੇ। ਬੇਸਿਕ ਹੱਕ ਹੈ ਪਲੇਬਿਸਾਈਡ ਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਆਵਾਜ਼ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਇਸ ਥਾਂ ਤੇ ਪਹੁੰਚਾਉਣ ਦੇ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ ਔਰ ਸਾਡਾ ਇਹੀ ਪੈਗਾਮ ਹੈ ਇਸ ਵਰਲਡ ਕਮਿਊਨਿਟੀ ਨੂੰ ਕਿ ਜੇ 1930ਵਿਆਂ ਦੇ ਸ਼ੁਰੂਆਤੀ ਦੌਰ ਦੇ ਵਿੱਚ ਦੁਨੀਆ ਨੇ ਸਮਝਿਆ ਹੁੰਦਾ ਕਿ ਨਾਜ਼ੀ ਜਰਮਨੀ ਦਾ ਚੈਲੰਜ ਕਿੰਨਾ ਵੱਡਾ ਹੈ ਤੇ ਜੋ ਕਰੋੜਾਂ ਲੋਕ ਮਾਰੇ ਗਏ ਉਹ ਨਹੀਂ ਸੀ ਮਰਨੇ, ਅੱਜ ਵੀ ਇੰਡੀਆ, ਪਾਕਿਸਤਾਨ, ਚਾਈਨਾ ਤਿੰਨੋਂ ਹੀ ਨਿਊਕਲੀਅਰ ਪਾਵਰਸ ਆਈਬਾਲ ਟੂ ਆਈਬਾਲ ਨੇ। ਜੇ ਕਸ਼ਮੀਰ ਦਾ ਮੁੱਦਾ ਹੱਲ ਨਾ ਕੀਤਾ ਗਿਆ, ਸਿੱਖਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤੇ ਜਿੰਨੀ ਵੱਡੀ ਤਬਾਹੀ ਫਿਰ ਉਸ ਖਿੱਤੇ ਦੇ ਵਿੱਚ ਹੋਏਗੀ, ਐਸੀ ਇਨਸਾਨੀ ਇਤਿਹਾਸ ਨੇ ਪਹਿਲਾਂ ਨਹੀਂ ਦੇਖੀ ਹੋਏਗੀ। ਸੋ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ ਔਰ UN ਸਿਕਿਉਰਿਟੀ ਕੌਂਸਲ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਿਹੜੀਆਂ ਕਰਾਰਦਾਤਾਂ, ਜਿਹੜੇ ਰੈਜ਼ੋਲੂਸ਼ਨ ਉਹਨਾਂ ਨੇ ਪਾਸ ਕੀਤੇ ਹੋਏ ਨੇ ਕਸ਼ਮੀਰ ਦੇ ਵਿੱਚ ਪਲੇਬਿਸਾਈਡ ਨੂੰ ਲੈ ਕੇ, ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏ। ਯੂਨਾਈਟਿਡ ਨੇਸ਼ਨਸ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਇਸ ਤੋਂ ਪਹਿਲਾਂ ਵੀ ਜੇ ਅਸੀਂ ਕੋਸੋਵੋ, ਸਾਊਥ ਸੁਡਾਨ, ਈਸਟ ਤੈਮੂਰ, ਇਹ ਸਾਰੇ ਮੁਲਕ ਵੀ UN ਨੇ ਪਲੇਬਿਸਾਈਡ ਕਰਵਾ ਕੇ ਬਣਾਏ ਨੇ ਤੇ ਇਹੀ ਫਾਰਮੂਲਾ ਕਸ਼ਮੀਰ ਦੇ ਵਿੱਚ, ਪੰਜਾਬ ਦੇ ਵਿੱਚ, ਨਾਰਥ ਈਸਟ ਦੇ ਵਿੱਚ ਲਾਗੂ ਕਿਉਂ ਨਹੀਂ ਕੀਤਾ ਜਾਂਦਾ। ਜਿਵੇਂ ਨਾ ਕੀਤਾ ਗਿਆ ਤੇ ਬਹੁਤ ਵੱਡੀ ਤਬਾਹੀ ਦੇ ਮਹਾਨੇ ਦੇ ਉੱਤੇ ਸਮੁੱਚਾ ਸਾਊਥ ਏਸ਼ੀਆ ਖੜਾ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਕਸ਼ਮੀਰ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਮਸਤੀਆਂ ਦੀ ਓਟ ਵਿੱਚ ਇਨਕਲਾਬ ਪਲਦੇ ਨੇ, ਮਸਤੀਆਂ ਦੀ ਓਟ ਵਿੱਚ ਇਨਕਲਾਬ ਹਜ਼ਾਰਾਂ ਪਰਵਾਨੇ ਸ਼ਮਾ ਦੇ ਨਾਲ ਚੱਲਦੇ ਨੇ। ਜ਼ੁਲਮ ਚਾਨਣ ਮਿਟਾ ਨਹੀਂ ਸਕਦਾ, ਇੱਕ ਚਿਰਾਗ ਬੁਝਦਾ ਏ 100 ਚਿਰਾਗ ਜਲਦੇ ਨੇ। यूनाइटेड नेशंस जिसके सामने 193 देशों के झंडे झूल रहे हैं, आज कोविड-19 की इस चैलेंज के बावजूद जिस बड़ी गिनती में हमारे कश्मीरी भाई बहन, पाकिस्तानी भाई बहन, सिख भाई बहन इकट्ठे हुए हैं, ये बता रहा है कि जो कुछ कश्मीर वादी में पिछले 1 साल से हो रहा है, जहां की आईनी गुंडागर्दी करते हुए 5 अगस्त 2019 को न सिर्फ कश्मीर का आर्टिकल 370 35A ख़त्म किया गया, बल्कि जम्मू कश्मीर का एक सूबे के तौर पे वजूद भी ख़त्म कर दिया गया है। उसको 2 यूनियन टेरिटरीज में डिवाइड कर दिया गया है और जो कुछ वहाँ चल रहा है, कल ही एक रिपोर्ट जो एक इंटरनेशनल बॉडी की तरफ से
اس میں یہ سامنے آیا ہے کہ 200 کے قریب ایون چھوٹے بچے بھی ڈیٹینشن میں ہیں. وہاں بیسک جو ایمنٹیز ہیں وہ بے شک ہیلتھ سروسز ہوں، مسجدوں تک پہنچ ہو، انٹرنیٹ سروسز ہوں، ایون ایمرجنسی سروسز کے ڈاکٹرز کو بھی پکڑ کے مارا پیٹا جاتا ہے. ایسا منظر دنیا کے کسی دیش میں کبھی بھی پہلے نہیں دیکھا گیا. بے شک ہم ویسٹ بینک کی بات کرتے ہیں اور جگہ کی بات کرتے ہیں. سو ظاہر ہے کہ آج کا مودی رجیم اس رستے پہ چلا ہوا ہے جو کہ نازی جرمنی 1930s میں تھا. اور آج جب ہم یہ بات کر رہے ہیں، کچھ گھنٹے پہلے ایودھیا میں جہاں کے 5 صدیاں پرانی بابری مسجد تھی، جس کو 6 دسمبر 1992 کو یہ سبھی ہندوتوی گنڈوں نے اس کو شہید کیا، اور کیسے بھارت کی عدالتوں نے سپریم کورٹ تک پہنچتے ہوئے اس مسجد کا وجود مٹا کے وہاں پہ مندر بنانے کا فیصلہ سنایا. آج جب وہاں مودی اور باقی ہندوتوی اور دوسرے لوگ یہ بات کر رہے ہیں کہ اب ہمارا رام راجیہ شروع ہو گیا ہے، تو یہ میسج ہے. 5 اگست کی ڈیٹ ایک میئر کوئنسیڈنس نہیں ہے. انہوں نے ڈیلیبریٹلی اس دن کو چنا تاکہ یہ میسج دیا جائے کشمیر کے لوگوں کو بھی، بھارت کے 200 ملین مسلمانوں کو بھی، بھارت کے 30 ملین سکھوں کو بھی، 30 ملین عیسائیوں کو بھی، اور 100 ملین سے زیادہ دلتس کو بھی، کہ اب یہاں ہندو راج ہے، اقلیتوں کے لیے کوئی جگہ نہیں ہے. افسوس اس بات کا ہے کہ آج جب ہم نازی ایرا کی بات کرتے ہیں، سیکنڈ ورلڈ وار میں کروڑوں لوگوں کے مارے جانے کی بات کرتے ہیں، تو یورپ میں، امریکہ میں اس کے بعد ایک نعرہ گونجا تھا، نیور اگین، نیور اگین، کہ کبھی پھر نہیں ہونے دیں گے. آج 1 بلین 300 ملین لوگوں کا دیش لگ بھگ نازی جرمنی بن چکا ہے. بات یہاں تک نہیں ہے جو آئینی گنڈا گردی بھارت نے کی. آج چین کے فارن افیئرز کے سپوکس پرسن نے میڈیا سے کہا کہ this is illegal, this is invalid. اور اس بات کا دھیان رہے کہ اگر آج چائنا نے اپنی ایکٹیویشن شروع کی، اور جیسے وہ گلوان ویلی ہو، سونگ کانگ لیک ہو، وہاں پہ انہوں نے بھارتی فوج کو سبق سکھایا، تو اس کا کارن بھی یہ جموں کشمیر میں بھارت کی آئینی گنڈا گردی ہے، کیونکہ اس نے لداخ کا سٹیٹس چینج کیا. چائنا نے کبھی بھی اکسائی چین کے بعد وہ لداخ کے ایک بڑے ایریے کو اپنا مانتا ہے. سو یہ آج تینوں نیوکلیئر آرمڈ کنٹریز، چائنا، بھارت، پاکستان، آئی بال ٹو آئی بال، ٹو 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 کھڑے ہیں. اور یہ اس بات کا میسج بھی ہے یونائٹڈ نیشنز کو کہ اگر وہاں انٹرونشن نہ کی گئی، اور اس کے لیے ان کی اخلاقی ذمہ داری بھی ہے، لیگل ذمہ داری بھی ہے. 1 درجن سے زیادہ ریزولوشن UN سیکیورٹی کونسل کے جموں کشمیر میں لوگوں کا رائٹ آف سیلف ڈٹرمینیشن کروا کے فیصلہ کرنے کی بات کرتے ہیں. یہ ایشو خود نہرو UN سیکیورٹی کونسل میں لے کے آیا تھا. اگر کوسوو میں یہ پلیبیسائٹ ہو سکتا ہے، ساؤتھ سوڈان میں ہو سکتا ہے، ایسٹ تیمور میں ہو سکتا ہے، بلکہ ود ان کنٹریز ہمارے نیبرہڈ میں کینیڈا ہے، وہاں 2 بار کیوبیک میں 1980 میں 1995 میں کیوبیک کی فریڈم کے اوپر ریفرینڈم ہوا، سکاٹ لینڈ میں 2-3 سال پہلے ہوا. تو کیوں نہیں یونائٹڈ نیشنز بھارت کے اوپر پرویل کرتی کہ جموں کشمیر میں کشمیریوں کو رائٹ آف سیلف ڈٹرمینیشن دیا جائے. پنجاب میں سکھوں نے پچھلی 4 دہائیوں سے جو بھارت کے ظلم لگاتار سہ رہے ہیں، 1 لاکھ سے زیادہ سکھ مارے جا چکے ہیں بھارتی سیکیورٹی فورسز کے ہاتھوں. پنجاب ایک لیبارٹری تھی، جو کچھ پنجاب میں انہوں نے کیا. جب میں کہتا ہوں کہ ہم صرف کشمیری بھائی بہنوں کے ساتھ
सिंपैथी नहीं रखते, हम एम्पैथी रखते हैं। तो इसका कारण है कि हमने वो सब पंजाब में सहा हुआ है, वही तौर तरीके हैं, वही पब्लिक सेफ्टी एक्ट है, वही पुलिस के टॉर्चर टैक्टिक्स हैं, और जो कुछ आज जम्मू कश्मीर में है इसके लिए यूनाइटेड नेशन सिक्योरिटी काउंसिल जिम्मेवार है, यूनाइटेड स्टेट्स ऑफ अमेरिका जैसी बड़ी पावर जिम्मेवार हैं। आज ज़रूरत है, और मैं ये कहना चाहता हूँ कि आज हम इस कोविड-19 के बावजूद यहाँ इकट्ठे हुए हैं, और हमारा यहाँ पे मैसेज देखिए, डिफरेंसेस होते हैं, सिर्फ भेड़ें जो हैं वो एक भेड़ आगे जाती है, बाकी उसके पीछे जाती हैं। ये एक जिंदा कौमों की निशानी होती है, पर अलग अलग फोरम होते हैं। जब हम यहाँ इकट्ठे हैं तो अगर हम 40, 50, 100 आदमी एक आवाज में बात नहीं कर सकते तो कैसे हम लिबरेट करवाएंगे कश्मीर को, कैसे हम लिबरेट करवाएंगे पंजाब को, जो भारतीय साम्राज्य हर किस्म के जुल्म और दरिंदगी, जिसमें साइलेंट एक्सेप्टेंस है अमेरिका की भी, जो इजराइल फलस्तीनियों के साथ कर रहे हैं, वही मॉडल मोसाद का जम्मू कश्मीर में लागू किया जा रहा है। तो मैं यही कहना चाहता हूँ भाई बहनों कि एटलीस्ट एक मुकाम ऐसा छोड़ लीजिए जहाँ के हमने कोई नेगेटिव बात नहीं करनी है, एक आवाज़ हो, दुश्मन को भी जाए, अपनों को भी उसमें हर्ष होता है, खुशी होती है कि हम इकट्ठे हैं एक मुद्दे के ऊपर। और मैं क्लोज करने से पहले मैं उन बहादुर कश्मीरियों को सलाम पेश करता हूँ जो बहादुरी के साथ, जो हथियारबंद संघर्ष के साथ भी, और इसमें हमें कोई दो जो है वो राय नहीं रखनी चाहिए। बेशक हम पीसफुली चाहते हैं कि हर मसले का हल हो, बेशक हम पीसफुल प्लेबिसाइड के जरिए वो हल करना चाहते हैं मसले, लेकिन मैं आपको यूनाइटेड नेशंस चार्टर ऑफ ह्यूमन राइट्स के प्रीएम्बल के लफ्ज़ याद दिलाना चाहता हूँ, जिसमें यह कहा गया है कि इफ़ ए मैन is not to be compelled as a last resort to rebellion, his human rights must be protected by the rule of the law। और याद रहे ये लफ्ज़ हैं, कभी गुरु गोविंद सिंह जी ने यही लफ्ज़ जफरनामा में पर्शियन में कहे थे, चुंकारस हमा हीलते दरगुजस्त हलालस बुर्दन बा शमशीर दस्त, कि अगर इंसाफ लेने के लिए और सारे दरवाजे बंद हो जाएं तो शमशीर को हाथ में लेना ये रब के बंदों का फर्ज होता है। तो हम सलाम पेश करते हैं, वो बुरहान वानी हो या आज के कश्मीरी योद्धे हो जो 1 मिलियन फौज के सामने छाती तान के खड़े हैं, उनको ये हिम्मत नहीं पड़ी, 2 दिन के लिए वहाँ कर्फ्यू लगा हुआ है श्रीनगर में, उन्हें मालूम है कि उनके 1 साल के जुल्म भी कश्मीरियों की आज़ादी की आवाज़ को दबा नहीं सके हैं। और यही मैसेज यहाँ से जाना चाहिए कि हम कश्मीरी भाई बहनों के साथ खड़े हैं। हम 2 नारे, एक कश्मीर जिंदाबाद, खालिस्तान जिंदाबाद, बुलंद आवाज़ में लगाएंगे जहाँ जहाँ भी आप हैं। एक तो ये फेसबुक कल्चर ऐसा आ गया है, हर एक को लगता है कि जी मैं अपनी फेसबुक के 2 मिनट का साउंड बाइट दे के 50-100 लाइक्स ले लूं, वो आप घर पे भी कर सकते हैं। यहाँ पे हमें एक जगह पे इकट्ठे होके विद सॉलिडारिटी यहाँ से मैसेज आना चाहिए, कश्मीर जिंदाबाद, कश्मीर जिंदाबाद, कश्मीर जिंदाबाद, कश्मीर जिंदाबाद, कश्मीर जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद।